ਮੇਰੇ ਨੰਗਣ ਨਹੀਂ ਸੀ ਦੀਆਂ, ਮੇਰੇ ਪੁੱਤਰ ਭੁੱਖੇ ਆ। ਐ ਵਾ ਗੱਲ ਇਹਨੂੰ ਕਹਿੰਦੇ ਹੀ ਬਾਪ ਜੋੜਾ ਨਹੀਂ ਸੀ ਨੰਗਣ ਡਿਆ, ਸਿੰਗਲ ਤੇ ਸੋਹਣੀਆਂ ਦਾਦੀਆਂ ਉਹਨਾਂ ਨੇ। ਤੁਹਾਡੇ ਘਰ ਆ, ਤੁਹਾਡੀਆਂ ਬੁੱਢੀਆਂ ਜਾਂਦਿਆਂ ਨੂੰ ਮੈਂ ਇੱਥੇ ਗੜਗਿੱਟ ਦੱਸ ਮੇਰਾ ਹਾਲ ਕੀ ਹੁੰਦਾ। ਤੁਹਾਡੀਆਂ ਵੀ ਹੁੰਦੀਆਂ ਹੀ ਸੀ। ਤੁਸੀਂ ਪਹਿਲੇ ਤੂੰ ਸੱਚ ਦੇ ਨਾਲ ਨਹੀਂ ਖਲੋਏਗਾ। ਮੈਂ ਹੱਕ ਦੇ ਨਾਲ ਖਿਲਾਉਣਾ। ਉਹ ਯਾਰ ਲੜਦੇ ਇਹਦਾ ਜਿੱਦਾਂ ਮੂੰਹ ਨੇ ਬੜੇ ਕੋਈ ਮਾਰੀ ਭੂਗੜਾ ਬਣਾਇਆ ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਕਾਫੀ ਟਾਈਮ ਤੋਂ ਹੀ ਸਾਨੂੰ ਫਰਮਾਇਸ਼ ਆ ਰਹੀ ਸੀ ਸਜਾਦ ਜਾਨੀ ਦੀ ਵੀਡੀਓ ਲੈ ਕੇ ਆਓ। ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਸੀਗੇ ਕਿ ਤੁਸੀਂ ਵੀਡੀਓ ਨਹੀਂ ਲੈ ਕੇ ਆ ਰਹੇ ਜਾਨੀ ਸਾਹਿਬ ਦੀ। ਫਾਈਨਲੀ ਅਸੀਂ ਅੱਜ ਲੈ ਕੇ ਆ ਗਏ ਹਾਂ ਜੀ ਸਜਾਦ ਜਾਨੀ ਦੀ ਪੂਰੀ ਟੀਮ ਦੇ ਨਾਲ ਇਹਨਾਂ ਦੀ ਇੱਕ ਵੀਡੀਓ। ਸੋ ਵੀਡੀਓ ਦਾ ਜਿਹੜਾ ਟਾਈਟਲ ਹੈਗਾ ਜੀ, मिठापुरिया की शरारतें कैमरा ऑन होने से पहले, सजाद जानी एंड टीम फनी वीडियो। सो ਇਹਨਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ, ਇੱਕ ਇਹਨਾਂ ਦਾ ਕਨਸੈਪਟ ਹੀ ਡਿਫਰੈਂਟ ਆ। ਸੋ ਇਹਨਾਂ ਦਾ ਇੱਕ ਕਨਸੈਪਟ ਆ, ਇਹ ਬੜੇ ਵਧੀਆ ਰਿਲੈਕਸ ਹੋ ਕੇ ਬਹਿੰਦੇ ਨੇ, ਉੱਥੇ ਗੱਪਸ਼ਪ ਮਾਰਦੇ ਨੇ, ਫਿਰ ਜੁਗਤਾ ਵੀ ਮਾਰਦੇ ਨੇ, ਫਿਰ ਕੋਈ ਮਤਲਬ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਨੇ, ਹਨਾ। ਸੋ ਇਹਨਾਂ ਦਾ ਇੱਕ ਕਨਸੈਪਟ ਹੋਰ ਆ। ਸੋ ਜਿਹੜੇ ਆਪਾਂ ਵੀਡੀਓ ਬਣਾਉਂਦੇ ਆ ਗੋਗਾ ਸਾਹਿਬ ਦੀਆਂ, ਉਹਨਾਂ ਦਾ ਕਨਸੈਪਟ ਹੋਰ ਆ। ਸੋ ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੋਰ ਵੀਡੀਓ ਲੈ ਕੇ ਆਈ। ਅੱਜ ਆਪਾਂ ਇਸ ਵੀਡੀਓ ਤੋਂ ਸਟਾਰਟ ਕਰਦੇ ਆ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ, ਜਿਨ੍ਹਾਂ ਨੇ ਅੱਜ ਵਿਜ਼ਿਟ ਕੀਤਾ ਆ, ਉਹ ਚੈਨਲ ਨੂੰ ਲਾਜ਼ਮੀ ਜਿਹੜਾ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਬਾਕੀ ਜਿਨ੍ਹਾਂ ਨੂੰ ਵਲੌਗਿੰਗ ਦੇਖਣਾ ਪਸੰਦ ਆ, ਜਿਹਨੇ ਸਾਡਾ ਵਲੌਗਿੰਗ ਚੈਨਲ ਨਹੀਂ ਹੈ ਤੱਕ ਸਬਸਕ੍ਰਾਈਬ ਕੀਤਾ, ਉਹ ਵੀ ਜਾ ਕੇ ਸਾਡਾ ਵਲੌਗਿੰਗ ਚੈਨਲ ਆ ਸਬਸਕ੍ਰਾਈਬ ਕਰ ਲਓ, ਜਿਹਦਾ ਨਾਮ ਹੈਗਾ ਗਗਨਪ੍ਰੀਤ ਵਲੌਗਸ, ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਜਾ ਕੇ ਚੈੱਕਆਊਟ ਕਰ ਲਓ। ਉਹਦੇ ਉੱਤੇ ਆਪਾਂ ਕੋਈ ਨਾ ਕੋਈ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਦੇ ਆ। ਇਸ ਟਾਈਮ ਉਹਦੇ ਉੱਤੇ ਵਿਆਹ ਵਾਲੀ ਸੀਰੀਜ਼ ਚੱਲ ਰਹੀ ਆ, ਪਹਿਲਾ ਦੂਜਾ ਤੀਸਰਾ ਪਾਰਟ ਆ ਰਿਹਾ ਆ, ਜਾ ਕੇ ਇੰਜੋਏ ਕਰੋ, ਵੀਡੀਓ ਦੇਖੋ। ਸੋ ਆਜੋ ਕਰਦੇ ਆ ਅੱਜ ਦੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਟੀ ਟਾਈਮ में खुश शांति ਹਾਂ ਤਮੀਜ਼ ਆ। ਸਾਡੇ ਨਾਲ ਜਨਾਬ ਜੀ ਗੜਗੀਲਾ ਸਾਹਿਬ, ਕੌਣ? दानिश साहब और मिठापुरिया और फैसल साहब जनाब। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਗਾਣਾ ਸੁਣਾਵਾਂਗੇ। ਅਸਲ 'ਚ ਮੈਂ ਹਟਦਾ, ਮੈਂ ਵੀ ਨਹੀਂ ਪਿਆ, ਹਟਦੇ ਤੁਸੀਂ ਵੀ ਨਹੀਂ ਪਏ। ਮੈਂ ਇੱਕ ਗਾਣਾ ਅਨਪਲੱਗ ਕਰ ਲਿਆ। ਜਿਹੜਾ ਜੈਨੂਇਨ ਮਿਊਜ਼ਿਕ ਨਾਲ ਅਸੀਂ ਗਾਉਂਦੇ ਨਾ, ਉਹਦੇ ਨਾਲ ਬਾਬਾ ਜੀ ਕਾਪੀਰਾਈਟ ਆ ਜਾਂਦਾ। ਕਿੰਨੇ ਹੀ ਮੈਂ ਗਾਏ ਪਏ ਆ, ਉਹ ਮੈਂ ਹੁਣ ਲੈਦਾ ਅਪਲੋਡ ਕਰਾਂਗਾ। ਛਲਕਾਏ ਜਾਮ ਮੈਂ ਗਾਇਆ ਐਡਾ ਅੱਛਾ ਅਨਪਲੱਗ। ਹਾਂ ਨਹੀਂ ਉਹਦਾ ਵੀ ਕਾਪੀਰਾਈਟ ਆ ਗਿਆ। ਹੁਣ ਮੈਂ ਅਨਪਲੱਗ ਯਾਨੀ ਨਵੇਂ ਮਿਊਜ਼ਿਕ ਤੇ ਮੈਂ ਗਾਇਆ ਗਾਣਾ। ਜਰਾ ਮਲਾਦਾ ਫਰਮਾਓ। ਚੱਲ ਯਾਰ ਲਾਈ ਜਰਾ ਪਲੇ ਕਰੀ। ਉਹ ਅਨਪਲੱਗ ਹੁੰਦਾ ਜਿਹੜਾ ਨਵਾਂ ਮਿਊਜ਼ਿਕ ਹੁੰਦਾ। ਉਸਤਾਦ ਜੀ ਵੈਸੇ ਇੱਕ ਗਾਣਾ ਆਪਣਾ ਕਰੋ ਨਵਾਂ ਹੀ। This song segment has been removed due to copyright। ਬਸ ਜਿਆਦਾ ਬਾਤ ਹੈ। ਸੋ ਮੈਨੂੰ ਲੱਗਦਾ ਕਿ ਇਹ ਵੀ ਜਿਹੜਾ ਇਹਨਾਂ ਨੇ Song ਗਾਇਆ ਨਾ, ਉਹਦੇ ਉੱਤੇ ਵੀ ਕਾਪੀਰਾਈਟ ਆ ਗਿਆ। ਸੋ ਇਸ ਕਰਕੇ ਉੱਪਰ ਲਿਖਿਆ ਗਿਆ ਕਿ ਕਾਪੀਰਾਈਟ। ਜਿਹਦਾ ਵੀ ਕਾਪੀਰਾਈਟ ਆ ਗਿਆ ਨਾ, ਫਿਰ ਮੈਂ ਕੁਝ ਹੋਰ ਸੋਚਾਂਗਾ, ਕਿਉਂਕਿ ਆਈ ਐਮ ਅ ਬਿਗ D30। ਸਾਡੀ ਇਹ ਤਾਂ ਚੇਂਜ ਹੋ ਗਿਆ, ਇਹਦੇ ਕਾਪੀਰਾਈਟ ਨਹੀਂ ਆ ਰਿਹਾ ਤਾਂ। ਲੇਕਿਨ ਕੰਪੋਜੀਸ਼ਨ ਦਾ ਤੇ ਆ ਸਕਦਾ, ਤਰਜ਼ ਹੋਈ ਹੈ ਸ਼ਾਇਰੀ ਸਾਡੀ ਕ੍ਰਾਂਤੀ ਭਾਈ ਨੂੰ ਕਹੇਗੇ ਨਾ, ਉਹਨਾਂ ਨੂੰ ਕਹੋਗੇ ਪ੍ਰਾਂਤਿਕ ਸਾਡੀ, ਉਹਨਾਂ ਨੂੰ ਕਹੋਗੇ ਜਰਾ ਫਾਸਟ ਥੋੜਾ ਜਿਹਾ ਕਰਨ। नहीं ਉਹਦੀ ਫੀਲ ਹੀ ਹੈ। ਇਹ ਮੁਨਾਲ ਪ੍ਰਾਂਤਿਕ ਮੇਰਾ ਭਾਈ ਆ। ਪ੍ਰਾਂਤਿਕ ਸੁਣ रहा है, लव यू ਪ੍ਰਾਂਤਿਕ, बहुत अच्छा बच्चा है। ਸਾਰੀ ਜਿੱਦਣ ਦਾ ਡੱਬਾ ਲਿਆ ਉਹ ਸਾਡੇ 4 ਬੋਲ ਲਿਖਾਏ ਸਾਡੇ ਕੋਲ। ਪ੍ਰਾਂਤਿਕ कोई 20-25 ट्रैक उसने मुझे दिए। क्या बात है, बड़ी बात है। मैं प्रांतिक भाई, अब मैं उर्दू इसलिए बोल रहा हूँ क्योंकि उसको पंजाबी की समझ जरा कम आती, ताकि ये पोर्शन में उसको भेजूं या वो देखे तो उसे समझ आए मैं क्या कह रहा हूँ। प्रांतिक मैंने देखा यूट्यूब पे एक चैनल में अनप्लग करोके ढूंढ रहा था, एक करोके मिल जाए लेकिन नए म्यूजिक, तो मुझे एक चैनल मिला भाई। मैंने पहला उस पे ट्रैक उसका सुना, रिम झिम गिरे सावन। रिम झिम गिरे सावन सुलग जाए। अगर ये सुनना है तो मुझे फरमाइश कीजिएगा। तो यार मैं क्या, ये कौन बंदा है? यानी गाना उन्हें पुराने तो नवा कर देता, यानी पुराने से नया गाना कर दिया, लेकिन फील नहीं खराब होने दी। अक्सर लोग अनप्लग करते गाने की माँ बहन एक करते, मतलब फील ही खराब हो जाती। भाई उसने फील नहीं खराब होने दी। मतलब रिम झिम गिरे सावन आप उसी फील से गा सकते हो, म्यूजिक पूरा आपका साथ दे रहा है उसी फील का। क्या हुआ? फिर मैंने उससे एक गेड़ा, मैंने उसके साथ दोस्ती कर ली। रुजू किया। हाँ, मैंने उसके साथ दोस्ती कर ली। दोस्ती में मैंने अच्छी वाली दोस्ती कर ली, और फिर मैंने बहुत अच्छे वाली कर ली, फिर मैंने दुबई वाली कर ली, फिर मैंने एंड वाली दोस्ती कर ली, फिर वो मेरा भाई बन गया। हाँ, और मकसद मेरा एज ए शेख बरादरी फिर पूरा हो गया। अब वो मेरे से पैसे नहीं लेता। हाँ जी, बात
ਉਹਨਾਂ ਦਾ ਵੀ ਪਿਆਰ ਹੈ ਸਹੀ ਦਾ ਬੜਾ ਮਾਸੂਮ ਬੱਚਾ ਹੈ, ਜੀ ਬਹੁਤ ਗਾਣਾ ਪਿਆਰਾ। ਸੁਣ ਕੇ ਅੱਖਾਂ ਬੰਦ ਕੀਤੀਆਂ ਸੀ, ਇਦਾਂ ਲੱਗਦਾ ਸੀ ਮੈਂ ਕਾਲਾ ਡਰੈਸ ਪਾਇਆ ਵਾ, ਲੜਕੀ ਇੰਜ ਉਂਗਲਾਂ ਤੇ ਘੁੰਮ ਰਹੀ ਹੈ, ਹਾਂ। ਹਲਕੀ ਹਲਕੀ ਉਹ ਇਹ feel ਹੁਣ ਸੀ। ਸ਼ੋਅ ਦੇ ਵਿੱਚ ਕੀ ਮੌਤ ਪੈ ਗਈ ਆ, ਇਹਦੇ ਮੈਂ ਪੈਸੇ ਦੇਣੇ ਆ, ਪਹਿਲੇ ਮੈਂ ਪੈਸੇ ਨਹੀਂ ਸੀ ਦੇਣੇ। ਇਸ ਸ਼ੋਅ ਤੋਂ 20 ਮਿੰਟ ਪਹਿਲੇ ਤੱਕ ਕੁੱਤਿਆਂ ਵਾਂਗੂ ਚਬੜ ਚਬੜ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆ ਸ਼ੋਅ ਅੱਛਾ ਮੈਨੂੰ ਮਾਈਕ ਦਿਓ ਸਾਡਾ ਵੀ ਹੁਣ ਪ੍ਰਾਂਤਿਕ ਭਾਈ ਨੂੰ ਕਿ ਜਿਹੜਾ ਗਾਣਾ ਮੈਂ ਗਾਉਣ ਲੱਗਾ ਤਾਂ ਟਰੈਕ ਰੋਕ ਕੇ ਨਹੀਂ ਪਾਉਣਾ ਵਾ। ਪਤਾ ਕਿ ਜਦੋਂ ਵੀ ਮੈਂ ਗਾਣਾ ਖਤਮ ਕਰਾਂ ਉਸ ਤੋਂ ਬਾਅਦ ਟੌਪਿਕ ਖਤਮ ਹੋ ਜਾਂਦਾ। ਤੂੰ ਅੱਗੋਂ ਪੂਰਾ ਸ਼ੋਅ ਹੀ ਮਿਊਜ਼ੀਕਲ ਆਪਣਾ ਨਾ ਵਿੱਚ ਪੰਗਾ ਪਾ ਲਿਆ ਕਰ, ਤੈਨੂੰ ਪੈਸੇ ਮਿਲਦੇ, ਤੂੰ ਟਰੈਕ ਬਣਵਾ ਗਾਇਆ ਕਰ। ਉਹੀ ਤਾਂ ਪ੍ਰਾਂਤਿਕ ਭਾਈ ਨੂੰ ਕਿਹੜਾ ਮੇਰਾ ਕਰੋ ਕੇ ਨਹੀਂ ਨਹੀਂ, ਤੂੰ ਨੋਨੀ ਦੇ ਨਾਲ ਜਾਇਆ ਕਰ, ਨੋਨੀ ਤੇ ਤੂੰ ਬੈਂਡ ਬਣਾ ਲਓ ਆਪਣਾ। ਬੈਂਡ ਸਾਡਾ ਬਣਾ ਕਰੋ ਕੇ ਯਾਰ ਇੱਕ ਮਿੰਟ, ਕੀ ਬਾਤ ਹੈ ਸਾਜੀ ਹੈ। ਲੈ ਲਓ ਅਸਾਂ ਸੀਨਾ ਸਾਲ ਨੂੰ ਅੱਧਾ ਦਾ ਕੱਪ ਚਾਹ ਦੇਤੀ ਤਾਂ ਲੈ ਲਓ ਜੀ। ਦੇਖੋ ਜੀ ਬਿਰਸ਼ਾ ਨਜ਼ਰ ਨਹੀਂ ਆਉਂਦਾ ਜੀ। ਇਹ ਕੀ ਆ? ਕਿਤੇ ਸ਼ੁਕਰ ਦੇ ਅਲਫਾਜ਼ ਵੀ ਬੋਲਿਆ ਸ਼ੁਕਰ ਅਲਹਮਦੁਲਿਲਾ। ਨੈਗੇਟਿਵਿਟੀ ਹੈ ਨਾ ਚਾਹ ਦੇ ਨਾਲ ਖਾਣ ਨੂੰ ਮਾਲ ਕਰਕੇ ਤੇ ਕੱਲ ਅੰਡਰ ਟਿਕਟ ਆਉਣਾ ਵਾ ਆਪ ਦੇਤੀ ਆ ਲਓ ਆ ਡਬਲ ਕਰਕੇ ਕੱਪ। नहीं नहीं ਇਹ होता ਕੌਣ ਦੇ ਕੇ ਗਿਆ ਭਾਈ? राशिद भाई गुलामाबाद से ਹੈ राशिद साहब भाई सर उन्होंने स्पेशल किया कहते ਸਾਰਿਆਂ ਲਈ ਆ। नहीं उन्होंने ਅਰੇ उन्होंने कैसी मिठे ली है ਯਾਰ ਇਹ ਮੁਹੱਬਤ ਆ ਬਾਕੀ ਨੂੰ ਦੇਤਾ ਸੀ ਹੁਣ ਕੀ ਡਿਆ ਇੱਥੇ। ਪਗਲੋ ਰੁਲਾਓ ਕੇ ਕਿਹਾ ਸਾਜੀ ਤੁਸੀਂ ਕਿਹਾ ਸੀ ਤੇ ਟਿੱਕੀਆਂ ਦਾ ਢੇਰ ਲੱਗ ਜਾਣਾ, ਉਹ ਹਿਸਾਬ ਹੋਇਆ ਪਿਆ ਉਹ। ਤੁਸੀਂ ਢਲੋਰੋਂ ਆਏ ਹੋ ਨਾ ਉਸਤਾਦ ਜੀ, ਇਹ ਕੱਲ ਦੀਆਂ ਦੇ ਕੇ ਗਿਆ ਹੈ, ਕੱਲ ਦੀਆਂ। ਮਿਠਾਈਆਂ ਬਰਤਨ ਦੇ ਕੱਲ੍ਹ ਲਓ ਦੀ। ਤੁਸੀਂ ਸਾਰੇ ਭਰਾਵਾਂ ਨੇ ਟੁੱਟੇ ਕੰਡੇ ਵਾਲੇ ਚ ਪੀ ਪੀ ਕੇ ਬੁੱਲ ਪੜਵਾਏ। ਲੇਕਿਨ ਉਹ ਮੁਹਤਾਜ ਕਿਤੇ ਨਹੀਂ ਨਾ ਹੋਈ, ਕਿਸੇ ਨੂੰ ਦੇਖਣਾ ਤਾਂ ਨਹੀਂ ਪਿਆ। ਉਰੇ ਲਿਆ। ਜਿਹੜਾ ਉਸਤਾਦ ਜੀ ਮੈਂ ਤਾਂ ਮਿੱਠਾ ਗੁਨਾਹ ਕਰਾ ਲਿਆ। ਹੁੰਦਾ, ਇਹ ਜ਼ਿਆਦਾ ਫੇਮਸ ਇਹਨਾਂ ਦੀ ਟੀਮ ਦੇ ਵਿੱਚ। ਅੱਛਾ। ਬਾਕੀ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦੱਸਿਓ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਇਹਨਾਂ ਦੀ ਟੀਮ 'ਚ ਹੋਰ ਕਿਹੜਾ ਜ਼ਿਆਦਾ ਫੇਮਸ। ਇੱਕ ਇਹ ਮਿੱਠਾਪੁਰੀਆ ਤੇ ਨਾਲ ਇੱਕ ਆ ਜਿਹੜੇ ਬੈਠੇ ਨੇ ਫੈਸਲ ਇਹਨਾਂ ਦਾ ਨਾਮ ਆ। ਸੋ ਇਹ ਦੋਨੇ ਜਿਹੜੇ ਚਿਹਰੇ ਨੇ ਜ਼ਿਆਦਾ ਫੇਮਸ ਨੇ ਇਹਨਾਂ ਟੀਮ 'ਚ। ਤੁਸੀਂ ਕਿਸ ਚੱਕਰ ਚ ਅੰਦਰ ਵੇਚਦਾ ਹੀ ਕਿ ਬੋਰਾ ਟੰਗਿਆ। ਤੁਸੀਂ ਕਿਸ ਚੱਕਰ ਚ ਨਹੀਂ ਚਲੋ ਉਸਤਾਦ ਜੀ ਪੀਓ ਚਾਹ, ਬਿਸਮਿਲ੍ਲਾ ਸ਼ੁਰੂ ਕਰੋ। ਤੂੰ ਵੀ ਜ਼ਬਾਨ ਆ ਕੇ ਕੁੱਤਾ ਬੰਨੇ ਆ ਅੰਦਰ ਹੈ। ਆ ਬੇਮੌਸਮੀ ਜੀ ਗੱਲ ਕੀਤੀ ਤੁਸੀਂ। ਪੀ ਲਈਏ ਫਿਰ ਚਾਹ। ਯਾਰ ਦੇਖ ਲਓ ਯਾਰ ਇਹ ਤਾਂ ਮੇਰੇ ਕੋਲ ਗੈਦਰਿੰਗ 'ਚ ਬੈਠਾ ਨਹੀਂ ਜਾਂਦਾ। ਗੈਦਰਿੰਗ ਉਸਤਾਦ ਜੀ ਚਟਨੀ कैसी? ਹਰਾਮ ਇੱਕ ਵੀ ਟਿੱਕੀ ਦੇਵਾਂ ਤੁਹਾਨੂੰ। ਉਸਤਾਦ ਜੀ ਨੇ ਸਪੈਸ਼ਲ ਭਾਈ ਨੇ ਕਸਮ ਵਾਲੀ ਗੱਲ ਜੇ ਕਿਹਾ ਕਿ ਪਾਵੇ ਉਸਤਾਦ ਜੀ ਲਈ ਇਹ ਟਿੱਕੀਆਂ ਚਟਨੀ ਵਗੈਰਾ ਇਹ ਤੁਹਾਡੇ ਲਈ ਯਾਰ ਹੈ। ਇਹ ਫਰੀਜ਼ਰ ਤਦੀ ਮੈਂ ਪੜਨਾ ਰੱਖਿਆ ਮੂੰਹ ਸੀ ਕਦਮ ਕੰਮ ਹੁੰਦਾ ਤੇ। ਨਾਲ। ਚਲੋ ਉਸਤਾਦ ਜੀ ਸਾਜੀ ਉੱਥੇ ਮੈਂ ਕਿਸੇ ਨੂੰ ਜਾਣ ਹੀ ਨਹੀਂ ਦੇਣਾ। ਕੀ ਨਾਮ ਸੀ ਭਾਜੀ ਦਾ? ਰਾਸ਼ਦ ਭਾਈ ਰਾਸ਼ਦ ਭਾਈ ਰਾਸ਼ਦ ਭਾਈ। ਐਪਲ ਤੇ ਆਏ ਤੇ ਗੱਡੀ ਏਡੀ ਵੱਡੀ ਚਲ ਤੇ ਗਰਮੀ 'ਚ ਵਿਚਾਰੇ ਬੈਠੇ। ਸਾਡੇ ਨਾਲ ਛੋਟੇ ਰਕਸ਼ੇ ਤੇ ਆ ਜਾਂਦੇ ਲੇਕਿਨ ਇਹ ਕੋਈ ਮੰਡੀ ਦਾ ਪਾ ਜਾਂਦੇ। ਸਾਨੂੰ ਮੰਡੀ ਦਾ ਫਿਰਦਾ। ਮੈਂ ਲਾਹੌਰ ਸੀ, ਮੈਂ ਤੁਹਾਨੂੰ ਸਹੀ ਦੱਸਾਂ, ਕੱਲ ਪਰਸੋਂ ਦੀ ਗੱਲ ਆ, ਮੈਨੂੰ ਫੋਨ ਆ ਗਿਆ, ਉਸਤਾਦ ਜੀ ਨਾਲ ਤਸਵੀਰ ਆਈ, ਹਾਂ ਹਾਂ ਨਾਲ ਤੁਸੀਂ ਉਹ ਕੋਈ ਦੇ ਕੇ ਗਏ ਸੀ ਕਾਰਡ ਜਾਂ ਪਤਾ ਨਹੀਂ ਕੀ ਆਹ ਆਪਣਾ, ਕਾਰਡ ਦੇ ਕੇ ਉਹਦੀ ਤਸਵੀਰ ਆਈ। ਕਸਮੇ ਮੈਂ ਸਾਰੇ ਕੰਮ ਛੱਡ ਕੇ ਦੌੜਿਆ ਸਿਰਫ ਤੁਹਾਡੀ ਹਾਏ ਹਾਏ ਮੁਹੱਬਤ ਦੀ ਵਜ੍ਹਾ ਤੋਂ। 32 ਵਜੇ ਤੋਂ ਕੀ ਬਾਤ। ਤਲਵਾਰ ਦਾ ਧਰ ਕਿਉਂਕਿ ਇਹਦੇ ਤੇ ਮੈਂ 2 ਪਹਿਰੇਦਾਰ ਰੱਖੇ ਸੀ, 2 ਪੈਰੇ ਦਾ ਇੱਕ ਗੜਗੀਲਾ ਹਾਂਜੀ। ਇੱਕ ਨੋਨੀ। ਮੈਂ ਕਿਹਾ ਨੋਨੀ ਇੱਕ ਟਿੱਕੀ ਦੀ ਕਿਨਾਰੀ ਵੀ ਭੁਰੀ ਨਾ, ਆਹੋ ਅਸੀਂ ਕਿੱਧਰ ਜਾਈਏ? ਮੈਂ ਉਨੀ ਤੇਰੀ ਭੋਰ ਦੇਣੀ ਆ। ਅਸੀਂ ਕੋਈ ਆਈਟਮ ਬਾਹਰੋਂ ਬਾਹਰ ਫੜਦੇ ਆ, ਗੁਸਤਾਖ ਉਹਨੇ ਅੰਦਰ ਉਹਨੇ ਆਈਟਮ ਨਹੀਂ ਮਿਲਦੀ। ਜਾਈਏ ਕਿੱਧਰ ਜਾ? ਯਾਰ ਮੇਰਾ ਘਰ-ਬਾਰ ਕੋਈ ਨਹੀਂ, ਮਾਸ਼ਾਅੱਲਾ ਹਲੇ ਨਹੀਂ ਕੋਈ ਨਹੀਂ। ਤੁਹਾਡੇ ਘਰ ਆ, ਤੁਹਾਡੀਆਂ ਬੁੱਢੀਆਂ ਜਾਂਦਿਆਂ ਨੂੰ ਮੈਂ ਇੱਥੇ ਗੜਗੀਟ ਦੱਸ ਮੇਰਾ ਹਾਲ ਕੀ ਹੁੰਦਾ। ਤੁਹਾਡੀਆਂ ਵੀ ਹੁੰਦੀ ਗਈ ਸੀ। ਹੁੰਦੀਆਂ ਹੀ ਸੀ। ਤੁਸੀਂ ਪਹਿਲੇ ਸਾਰਾ ਕੋਈ ਤੁਹਾਡਾ ਵਾ ਸਾਜੀ। ਮਾਸ਼ਾਅੱਲਾ ਤਾਲੇ 5 ਮਰਲੇ ਜਿਹੜੀਆਂ ਗੱਡੀਆਂ ਦਿੱਤੀਆਂ ਮਸਰੀਨਾ ਕੈਸੀ ਗੱਡੀ ਲੈ ਹੁਣ ਮੈਨੂੰ ਭੁੱਖ ਲੱਗੇ ਮੈਂ ਸਰੀਨਾ ਦੇ ਟਾਇਰ ਚੱਟੀ ਜਿਆ ਕਰਾਂ, ਟਾਇਰ ਛੁੱਟੋ ਵਿੱਚ ਏਸੀ ਚਲਾ ਕੇ ਰੱਖ। ਉਹਦਾ ਸਟੀਅਰਿੰਗ ਨਿਆ ਵੱਡੀ ਜਿਆ ਕਰਾਂ, ਕੀ ਕਰਾਂ ਉਹਦਾ? ਬਹਰਾਲ ਜੀ ਭਾਈ ਰਾਸ਼ਦ ਹੁਣ ਤੁਸੀਂ ਦੇਖ ਰਹੇ ਹੋ ਕਿ ਇਨਸਾਫ ਕੀ ਚੱਲਣ ਡਿਆ ਵਾ। ਤੁਸੀਂ ਸਾਨੂੰ ਕਿਤੇ ਬਾਹਰ ਸੈਪਰੇਟ ਮਿਲੋ, ਲੇਕਿਨ ਉਹ ਫਿਰ ਗੁਨਾਹ। ਭਾਜੀ ਟਿੱਕੀਆਂ ਇੱਥੇ ਬਹਿ ਕੇ ਮੰਗੀਆਂ ਕਿੰਨੇ? ਉਸਤਾਦ ਜੀ ਮੰਗੀਆਂ ਤੁਸੀਂ ਆ, ਤੁਸੀਂ ਉਹ ਤੁਹਾਡੀ। ਮਿਲ ਗਈਆਂ। ਇਹ ਅਗਲਾ ਕੋਟ ਆ, ਉਹ ਬਾਰ ਬਾਰ ਕਹਿ ਕੇ ਗਿਆ ਕਿ ਇਹ ਤੁਹਾਡੀਆਂ ਨੇ। ਨਹੀਂ ਹੈ ਹਾਂਜੀ। ਬਾਰ ਬਾਰ ਉਹਨੇ ਕਿਹਾ ਭਾਵੇਂ ਉਸਤਾਦ ਜੀ ਦੇ ਆ, ਉਹਨੇ ਕਿਹਾ ਮਿੱਠਾ ਭਾਈ ਮੇਰੇ ਸਾਹਮਣੇ ਖਾਓ। ਮੈਂ ਕਿਹਾ ਨਹੀਂ ਯਾਰ। ਝੂਠ ਨਹੀਂ ਬੋਲਣਾ। ਮੈਂ ਉਹਦੋਂ ਕਿਹਾ ਸੀ ਕਿ ਮੈਂ ਕੀਮੇ ਵਾਲੀਆਂ ਕਹੀਆਂ ਸੀ ਟਿੱਕੀਆਂ, ਹਾਂਜੀ ਤੇ ਸ਼ਾਮੀ ਆ ਗਈ ਉਹ ਤਦ ਭਾਈ ਕੀਮੇ ਵਾਲੀਆਂ ਦੇ ਗਿਆ। ਇਦਾਂ ਮੈਂ ਕੋਈ ਗੱਲਾਂ ਭਾਵੇਂ ਦੇ ਵਿੱਚ ਸਾਰਾ ਨਹੀਂ ਆ। ਫੜੋ ਮੁੰਡਿਓ, ਫੜੋ ਇਹਨੂੰ ਉਠਾਓ ਫੜ ਕੇ। ਇਹ ਬੋਲੋ। ਉਹਦੇ ਹੈਵੀ ਖਾ ਲਿਆ ਰ ਬਲਕਿ ਫੜੋ ਇਹਨਾਂ ਨੂੰ ਹੀ ਮੁੰਡਿਓ। ਹੁਣ ਉੱਠਿਆ ਵੀ ਨਹੀਂ ਜਾਣਾ ਦੇਖੀ ਤੂੰ।
ਆਹ ਕਮਰਾ ਵਾ ਦੇਖੀ ਕਿੱਦਾਂ ਲੈ ਕੇ ਜਾਣਾ। ਸਾਰੇ ਜਣੇ ਰਲ ਕੇ ਖਾ ਲਓ। ਲੜ ਕੇ ਖਾਓ ਰਲ ਕੇ ਤੁਹਾਨੂੰ ਇਹ ਪਸੰਦ ਨਹੀਂ ਲੱਗੇ ਹੋਣੀ ਆ। ਇਹ ਰਲ ਕੇ ਖਾਣੀ ਹੈਗੀ ਤੂੰ ਆ ਮੇਰੀ ਵੀ ਰੱਖੋ ਬੱਚੇ ਰਾਜੇ ਨਾਲ ਖੈਰ ਹੋਵੇ ਤੁਹਾਡੀ ਬਲਕਿ ਤੁਸੀਂ ਖਾਓ। ਐ ਰਲ ਕੇ ਖਾ ਲਓ ਇੱਕ ਜਣਾ। ਯਾਰ ਮੈਂ ਤਾਂ ਬੁਲਾ ਤੱਕ ਕਰ ਲਿਆ ਹਟਣ ਨਹੀਂ ਦੇ ਮੇਰੇ ਤੇ ਬੋਲਾ ਤੂੰ ਕੀ ਕਰਨੀ ਹੈ? ਉਹ ਬਦਾਮ ਵਾਲੀ ਦਿਓ ਤਾਂ ਇੱਕ ਗੱਲ ਜਿਹੜੀ ਬੜੀ ਮੈਨੂੰ ਨੇ ਚ ਖਾਸ ਲੱਗ ਰਹੀ, ਖਾਸ ਇਵੇਂ ਆਪਾਂ ਬਹੁਤ ਹੀ ਵਧੀਆ ਤੇ ਮਹਿੰਗੇ ਸਟੂਡੀਓ ਦੇਖੇ ਜਿਨ੍ਹਾਂ 'ਚ ਸ਼ੋਅ ਹੁੰਦੇ ਨੇ, ਉਹਦੇ ਵਿੱਚ ਚੈਨਲ ਵਿੱਚ ਗੱਲਬਾਤ ਹੁੰਦੀ, ਇੰਟਰਵਿਊ ਚੱਲਦੀਆਂ ਨੇ, ਜਿੱਦਾਂ ਹੁਣ ਇਹ ਇੱਕ ਸ਼ੋਅ ਬਣਾ ਰਹੇ ਨੇ, ਠੀਕ ਆ, ਇਹ ਥੱਲੇ ਬਹਿ ਕੇ ਬਿਲਕੁਲ ਨੋਰਮਲ, ਸੋ ਬਿਲਕੁਲ ਨੋਰਮਲ ਜੇ ਬੈਠੇ ਨੇ, ਥੱਲੇ ਜਿੱਦਾਂ ਗੱਦੀਆਂ ਨੇ ਸਾਰਿਆਂ ਥੱਲੇ ਨਾ, ਤੇ ਥੱਲੇ ਇੱਕ ਕਲੀਨ ਵਿਸ਼ਾ ਹੋਇਆ, ਪਿੱਛੇ ਪੜਦਾ ਆ ਹਨਾ, ਤੇ ਬਿਲਕੁਲ ਹੀ ਸਿੰਪਲ ਜਿਹਾ ਇਹਨਾਂ ਨੇ ਇੱਕ ਸਟੂਡੀਓ ਬਣਾਇਆ, ਉਹਦੇ ਵਿੱਚ ਸ਼ੂਟ ਕਰ ਰਹੇ ਨੇ। ਐਕਸਪੈਂਸਿਵ ਥਿੰਗ ਨਹੀਂ ਹੈਗੀ, ਮਹਿੰਗਾ ਨਹੀਂ ਹੈਗਾ ਸਟੂਡੀਓ, ਬਿਲਕੁਲ ਸਸਤਾ ਜਿਹਾ, ਤੇ ਸ਼ੋਅ ਇਹਨਾਂ ਦਾ ਬਿਲਕੁਲ ਵਧੀਆ ਚੱਲ ਰਿਹਾ ਆ। ਤੇ ਮੈਂ ਇਹਨਾਂ ਦੀ ਇੱਕ ਵੀਡੀਓ ਹੋਰ ਦੇਖੀ ਸੀ, ਉਦੋਂ ਗਰਮੀ ਦਾ ਮੌਸਮ ਸੀ ਠੀਕ ਤੇ ਹੈ। ਏਸੀ ਵੀ ਨਹੀਂ ਲੱਗਾ, ਕਹਿੰਦੇ ਨਹੀਂ ਹਾਂ ਮੈਂ ਵੀ ਏਸੀ ਸੁਣੀ ਲਵਾ ਦਾਂਗੇ ਹਨਾ, ਇਦਾਂ ਅਸੀਂ ਉਹ ਵੀਡੀਓ ਬਣਾਈ ਸੀ, ਉਹਦੇ ਵਿੱਚ ਵੀ ਕਹਿ ਰਹੇ ਕਿ ਏਸੀ ਲਵਾਵਾਂਗੇ। ਸਭ ਤੋਂ ਵਧੀਆ ਵਧੀਆ ਗੱਲ ਮੈਂ ਹੈ। ਖਵਾਈਆਂ ਹੀ ਹੱਥੀਂ ਮੈਂ ਖਵਾਈਆਂ ਆਵੇ। ਬੜਾ ਮੁੰਡਿਓ ਸਾਰੇ ਜਣੇ ਇੱਕੋ ਜਗ੍ਹਾ ਬਹਿ ਕੇ ਇਤਫਾਕ ਨਾਲ ਖਾ ਲਓ। ਸਾਜੀ ਉਹ ਬੜਾ ਮੁੰਡਾ ਲਵਾ ਬਦਲਾ ਭਾਜੀ ਕੋਈ ਸ਼ੈ ਵਿਛਾ ਲਿਓ ਥੱਲੇ। ਚਲੋ ਬਦਲਾ ਸਾਜੀ ਅੱਧੀ ਸਾਡੀ ਬਣਦੀ ਹੈ ਜੇ ਇੱਧਰ ਉਹਨਾਂ ਤੋਰ ਆ ਉਰੇ ਆ। ਸਾਜੀ ਅੱਧੀ ਸਾਡੀ ਬਣਦੀ ਹੈ ਵੈਸੇ। ਯਾਰ ਕਿਹੜੀ ਕੁ ਥਕਣਾ ਡਿੱਗਾ ਕੀੜੀਆਂ ਉਡਾ ਜਾਣੀਆਂ ਮੇਰੇ ਨੰਗਣ ਨਹੀਂ ਸੀ ਦਈਆਂ, ਮੇਰੇ ਪੁੱਤਰ ਭੁੱਖੇ ਆ। ਐ ਵਾ ਗੱਲ, ਯਾਰ ਇਹਨੂੰ ਕਹਿੰਦਾ ਹੀ ਬਾਪ। ਜੋੜਾ ਨਹੀਂ ਸੀ ਲੰਘਣ ਡਿਆ, ਸਿੰਗਲ ਤੇ ਸੋਹਣੀਆਂ ਖਾਦੀਆਂ ਉਹਨਾਂ ਨੇ। ਇਹ ਰਾਜ ਕਿਤੇ ਗਲੇ 'ਚ ਨਾ ਤੇ ਹਲਕਾ ਜੰਪ ਬਣਾਓ, ਟਿੱਕੀ ਰੁਕੇ ਜਾਂ ਕਿਤੇ ਟੂਲ ਪਲਾ ਪਵਾਓ। ਲਓ ਵੀ ਜਿਹੜੇ ਭਰਾ ਨੇ ਕਿਤੋਂ ਟਿੱਕੀਆਂ ਦੇਣੀਆਂ ਨੇ, ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਤੁਹਾਡੇ ਅੱਗੇ ਭਾਈ, ਸਾਡੀਆਂ ਟਿੱਕੀਆਂ ਸਾਡਾ ਨਾਂ ਲੈ ਕੇ ਸਾਨੂੰ ਨਹੀਂ ਦੇਣੀਆਂ। ਤੁਸੀਂ ਡਾਇਰੈਕਟ ਉਸਤਾਦ ਜੀ ਨੂੰ ਤੁਹਾਨੂੰ ਪਤਾ ਹੋਊਗਾ ਸਾਡੇ ਦਿਲ 'ਚ ਬੁਰਾ ਜਿਹਾ ਸ਼ੀਰ ਹੋਊਗੀ। ਤੁਸੀਂ 10 ਟਿੱਕੀਆਂ ਭੇਜੀਆਂ ਯਾਰ, ਅਸੀਂ ਟੀਮ ਟੁੱਟਣ ਭੱਜਣ ਡਏ ਆਪਸ ਪਾਲਾ ਪਵਾਤਾ ਟੀਮ ਨੇ। ਖਾਂਦੀਆਂ ਸਾਡੇ ਉਸਤਾਦ ਜੀ ਆ, ਮਾਂ ਮਰ ਗਏ ਆ। ਲਓ ਜੀ ਵੇਖਣ ਨੂੰ 6-7 ਘੰਟੇ ਸਕੂਨ ਨਾਲ ਹੁਣ ਲੰਘ ਜਾਣਗੇ। ਲੇਕਿਨ ਅਸੀਂ ਭੁੱਖੇ ਮਰਨੇ ਘੜਕੀਲਾ ਜੀ, ਤੁਸੀਂ ਅਸਰ ਹੱਥ ਕਰਕੇ ਨਾ ਕੋਈ ਆਟਾ ਪਕਾਓ। ਉਹ ਸਾਡੇ ਇੱਕ ਬੱਚੇ ਸਾਜੇ ਨੇ ਕਹਿਤਾ ਬਣਾ ਦੇ ਯਾਰ, ਇਹਨੇ ਮਗਰੋਂ ਲਾ। ਲੇਕਿਨ ਇਹ ਕੱਲ ਨੂੰ ਮੁਰਗ ਪੁਲਾਓ ਬਣਾ ਦੇ ਮਿੱਠਾ ਜੀ, ਮੇਰੀ ਮੂੰਛ ਕਾਟ ਦੇਣਾ। ਕੱਲ ਤੂੰ ਮੁਰਗ ਪੁਲਾਓ ਪਕਾਇਆ, ਅਸੀਂ ਤਾਂ ਤੇਰੀ ਗਾਰ 'ਚ ਛੱਡ ਆਉਣਾ ਹੈ। ਜਗ੍ਹਾ ਦੇ ਆਪਣੇ ਕੁੱਪਾ 'ਚ ਵਾਪਸ। ਹਾਂ ਨਹੀਂ ਗੱਲ ਬਣਾ ਦਿਆਂਗੇ ਮਿੱਠਾ ਜੀ। ਅਸਲ 'ਚ ਉਸਤਾਦ ਜੀ ਸੌਂ ਗਏ ਸੀ, ਮੈਂ ਉਹਨਾਂ ਨੂੰ ਉਠਾਇਆ ਨਹੀਂ ਵੀ ਮੈਨੂੰ ਪੈਸੇ ਦਿਓ। ਨਹੀਂ ਉਸਤਾਦ ਜੀ ਸੌਂਗੇ ਤੂੰ ਮੁਰਗ ਪੁਲਾਓ ਦੇ 'ਚ ਕੀਤਾ ਕਰੋ, ਚੌਲਾਂ ਨਹੀਂ ਪੂਰੀ ਤੋਂ ਸੌਂਗੇ ਸੀ ਤੂੰ ਤਾਂ ਪਕਾ। ਉਹ ਪੈਸੇ ਲੈਣੇ ਸੀ ਓਏ। ਪੈਸੇ ਕਿੰਨੇ ਕੁ ਲੈਣੇ ਸੀਗੇ, ਕਿਤੇ ਜਗ੍ਹਾ ਦੇਖਣ ਨੇ ਆ ਤੂੰ ਪੈਸੇ ਲੈਣੇ ਸੀ। ਦੱਸ ਪਾਈਆ ਚੌਲ ਯਾਰ ਨਾਦਰੇ ਹੁਣ ਮੈਨੂੰ ਆ ਗਈ ਨੀਂਦ। ਕਿਉਂ ਐਡੀਆਂ ਕਿਤੇ ਕੂਨ ਗਲੀਆਂ ਸ਼ਾਮੀਆਂ ਖਾ ਲੀਆਂ। ਦੇਖੋ ਸਾਜੀ ਬੜੇ ਪਿਆਰ ਨਾਲ ਮਿੱਠੀਆਂ ਚਟਣੀਆਂ ਤੇ ਨਾਲੇ ਟਿੱਕੀਆਂ। ਕਸਮ ਕਿਆ ਕੀ ਬਾਤ ਮੈਨੂੰ ਗਨੂਤ ਕੀ ਛਾ ਰਹੀ ਐ ਇਸ ਟਾਈਮ। ਚਲੋ ਅੱਜ ਕਰ ਬਰਤਨ ਦੋ ਤੁਹਾਡਾ ਕਿੰਨਾ ਕਮਾਉਂਦੇ ਨੇ। ਉਹ ਬਰਤਨ ਤੁਹਾਨੂੰ ਗਿਫਟ ਦੇ ਕੇ ਗਿਆ, ਕਹਿੰਦਾ ਸਪੈਸ਼ਲ ਪਿੱਤਲੀ ਦੇ ਬਣਵਾ ਕੇ ਦਿੱਤੇ ਨੇ। ਸਾਨੂੰ ਕਿਤੇ ਥਰਮੋਪੂਰ 'ਚ ਹੀ ਪਾ ਲੈਂਦੇ ਮੜਾ ਜਿਹਾ। ਹੱਥ ਤੇ ਹੀ ਰੱਖ ਦੇ ਗਿਆ। ਮਰ ਜਾ। ਮੇਰੀ ਸੁਣੋ ਗੱਲ, ਫਨਕਾਰੀ ਰਹਿ ਗਈ ਆਪਣੀ ਜਗ੍ਹਾ ਤੇ, ਕੋਈ ਇੱਜ਼ਤ ਆ ਨਾ ਵੀ ਆਪਣੀ ਹੁੰਦੀ ਆ। ਨਾ, ਹਾਂ। ਗੁੱਜਰ ਮਾਂ ਅਸੀਂ ਜੱਟ ਮਾਂ ਤੁਸੀਂ ਮੁਗਲ ਮਾਂ। ਚਲੋ ਉਸਤਾਦ ਜੀ ਉਹਨੂੰ 2-3000 ਖਰਚਾ ਦੇ ਦਿਓ ਉਸਤਾਦ ਜੀ, ਪੁੱਤਰ ਚੁੱਪ ਉਹਨੇ ਕਰ ਖਰਚਾ ਕਰਾ ਯਾਰ, ਛੱਡਦੇ ਕਿਤੇ ਜੁਮੇਰਾਤ ਪੁੱਤਰ ਤੁਹਾਡਾ ਦੁਆਵਾਂ ਦਊਗਾ। ਉਹ ਦੁਆਵਾਂ ਨੂੰ ਛੱਡਦੇ, ਪੁੱਤਰ ਦੇਖ ਲਿਆ। ਇਹਨਾਂ ਦੇ ਘਰ ਬਹਿ ਕੇ ਜਦੋਂ ਮੌਲਵੀ ਨੇ ਇੱਕ ਮੁੰਡੇ ਨੂੰ ਪੁੱਛਿਆ ਸੀ ਕਬੂਲ ਆਓ, ਮੈਂ ਸੀ। ਦੱਸ ਚੰਗੇ ਨੇ ਹੁੰਦੇ ਸੀ। ਕਿਉਂ ਜੀ? 2-3 ਜਹਾਜ਼ ਦੇ ਦਿਓ। ਹਾਂ। ਉਹ ਜਿਹੜੀ ਰੜਕ ਜੀ ਆ ਉਹ ਨਹੀਂ ਜਾਣ ਡਈ ਹਲੇ ਵੀ। ਹਲੇ ਉਹ ਰੜਕ ਜਿਹੜੀ ਆ ਉਹ ਜਾਂਦੀ ਨਹੀਂ ਹੈ। ਇਹ ਹੁਣ ਕਿਤੇ ਕਿਸੇ ਨੇ ਗੱਡੀ 'ਚੋਂ ਇੱਕ ਕਿਸੇ ਕੁੜੀ ਨੇ ਗੱਡੀ 'ਚੋਂ ਲਾਇਆ ਨਾ, ਫੇਰ ਦੇਖਣਾ ਇਹ ਚੱਕਰ ਮੈਂ ਫਟਾਫਟ 12 ਸ਼ਾਦੀਆਂ ਕਰਕੇ ਨਾ ਫੇਰ ਜਾਵਾਂ। ਉਸਤਾਦ ਜੀ ਸੱਚੀ ਮੁੱਚੀ ਉਹਨੂੰ ਖੁਦਾ ਦਾ ਵਾਸਤਾ ਤੁਸੀਂ ਟੌਪਿਕ ਹੋਰ ਕਰੋ। ਮੈਂ 2 ਟਿੱਕੀਆਂ 'ਚ ਪਤਾ ਕੀ ਬਣਦਾ ਜਾਣਦੇ ਨਹੀਂ ਉਹਨੂੰ ਰੋਕਣਾ ਤੇ ਤੁਸੀਂ ਇਹਦਾ ਚਲੋ ਉਸਤਾਦ ਜੀ ਪਾਵੇ ਇਹਨੇ ਖਾ ਲੈਣੇ ਤੁਸੀਂ। ਮੇਰੇ ਦਾਣੇ ਨਿਕਲਣੇ ਸ਼ੁਰੂ ਹੋ ਗਏ। ਇਹ ਸਾਰੀ ਪੂਰੀ ਸ਼ੈਲੀ ਨਿਕਲਣੀ ਦੇਖਿਓ। ਇਹ ਬੋਰਾ ਨਿਕਲਣਾ ਵਾ ਯਾਰ। ਤੂੰ ਗੁੱਜਰ ਆ, ਤੁਸੀਂ ਮੁਗਲ ਆ, ਮੈਂ ਜੱਟ ਆ। ਤੁਸੀਂ ਕੀ ਭਾਜੀ ਕਨਫਰਮ ਕਰਿਓ ਜ਼ਰਾ। ਇਹ ਮੈਂ ਕਰੈਸ਼। ਹਾਸ਼ਮੀ ਜਾਂ ਕਰੈਸ਼ੀ ਜੋ ਵੀ ਹੈ ਤੁਸੀਂ, ਲੇਕਿਨ ਲੜਾਈ 'ਚ ਸਾਥ ਦਿਓਗੇ ਤੁਹਾਡਾ। ਹਾਂਜੀ ਮੇਰੇ ਖਿਲਾਫ। ਨਹੀਂ ਤੁਹਾਡੇ ਖਿਲਾਫ ਨਹੀਂ ਸਾਜ ਜੀ। ਓਏ ਤੁਸੀਂ ਸਾਰੇ ਇੱਕ ਜਗ੍ਹਾ ਤੇ ਹੋਏ ਨਾ, ਸਿਰਫ ਗੜਕੀ ਲੈਣੇ ਮੇਰੇ ਅੱਗੇ ਖਲੋਏ ਨਾ, ਬਸ ਇਹਨੇ ਮੇਰੇ ਤੱਕ ਬੰਦਾ ਨਹੀਂ ਅੱਲਾ ਆਉਂਦਾ। ਦੀ ਮਿਹਰਬਾਨੀ ਨਾਲ ਸਾਜ ਜੀ। ਤੂੰ ਸੱਚ ਦੇ ਨਾਲ ਨਹੀਂ ਖਲੋਏਗਾ। ਮੈਂ ਹੱਕ ਦੇ ਨਾਲ ਖਿਲਾਉਣਾ। ਉਹ ਯਾਰ ਲੜਦੇ ਇਹਦਾ ਜਿੱਦਾਂ ਮੂੰਹ ਨੇ ਬੜਕ ਵੀ ਮਾਰੀ ਭੂਖੜਾ ਬਣਾਇਆ ਨਾ ਆ ਔਰ ਕਰਾਰ। ਚਲੋ ਪੜਕ ਵੀ ਪੋਸੋ ਜਿਹੜੀ। ਉਸਤਾਦ ਜੀ ਫਰਿੱਜ 'ਚ ਜਿਹੜਾ ਗੋਸ਼ਤ ਪਿਆ ਉਹ ਦੇ ਦਿਓ। ਚਲੋ ਯਾਰ ਭਾਈ ਖਾਸਰ ਮੇਰੀ ਗੱਲ ਸੁਣ, ਤੂੰ ਨਾ ਸਿੱਧਾ ਡਾਇਰੈਕਟ ਮੇਰਾ ਰਿਸ਼ਤਾ ਹੀ ਕਰਾ ਦੇ ਭਾਜੀ ਦਾ। ਉਸਤਾਦ ਜੀ ਮੇਰਾ ਵਿਆਹ ਹੀ ਦੇ, ਤੂੰ ਘੁਮਾ ਕੇ ਉਧਰ ਉਹ ਲੈ ਕੇ ਜਾਣੇ ਤੈਨੂੰ ਸਮਝਦਾ ਟਰੈਕ ਉਧਰ ਲੈ ਕੇ ਜਾਣੇ। ਨਹੀਂ ਯਾਰ ਐ ਨਾ ਗੱਲ ਕਰ ਯਾਰ, ਉਹ ਮੇਰਾ ਆਪਣਾ ਘਰ ਆ, ਮਜ਼ਾਕ ਲੱਗਾ ਵਾ। ਉਹ ਆਪੀ ਕੀ ਕਿਹਾ ਤੂੰ, ਕੀ ਕਿਹਾ? ਉਸਤਾਦ ਜੀ ਗੋਸ਼ਤ ਦੇ ਦਿਓ। ਨਹੀਂ। ਚਲੋ
ਉਹ ਗੋਸ਼ਤ ਦੇ ਦਿਓ ਫ੍ਰਿਜ 'ਚ, ਚਲੋ ਮੁੰਡਾ ਚੁੱਪ ਉਹ ਕਰ ਯਾਰ ਉਸੇ ਕੁਛ ਦਾ ਪਲਾਓ ਬਣਾ ਦੇਾਂਗੇ ਯਾਰ। ਗੋਸ਼ਤ ਪੁੱਤਰ ਹੈ ਜਿਹੜਾ ਤੁਹਾਡਾ। ਉਹ ਪਾ ਡੇਢ ਪਾ ਦੀ ਖਾਤਰ ਜਿਹੜੇ ਮੈਨੂੰ ਰਹਿੰਦ ਬੋਝ ਲਾਉਣੇ ਭਾਜੀ ਮੈਂ ਕਾਤੋਂ ਤੁਹਾਡੇ ਲੋਕ ਕਦੀ ਮੇਰੀ ਜੁੱਤੀ ਲਕੋਈ ਕਿਸੇ ਨੇ? ਮੈਂ ਕਾਤੋਂ ਗੋਸ਼ਤ ਦੇ ਦਵਾਂ? ਤੂੰ ਕਹਿ ਨਹੀਂ ਨੂੰ ਕੋਈ ਕਿਸੇ ਨੇ ਕਿ ਨਹੀਂ ਨੂੰ ਕੋਈ। ਮੈਨੂੰ ਇੱਕ ਮੁੰਡੇ ਕੋਲ ਕਨਫਰਮ ਕਰ ਦਿਓ ਸਾਡੇ ਖਾਨਦਾਨ ਦੀ ਕੁੜੀ ਵੇਲੀ ਹੈਗੀ ਕਿ ਨਹੀਂ ਨਹੀਂ ਤੂੰ ਉਹਨੂੰ ਰੋਕ ਨਾ। ਨਹੀਂ ਕੰਮ ਤੇ ਗਈਆਂ ਵਾ ਉਸਤਾਦੀ ਸ਼ਾਗਿਰਦੀ ਨੂੰ ਰਿਸ਼ਤੇਦਾਰੀ ਚ ਬਦਲਣਾ ਚਾਹਨਾ ਤੂੰ। ਆ ਭਾਈ ਨਹੀਂ ਟਰੈਕ ਇੱਕ ਟਿੱਕੀ ਦਾ ਹੱਕਦਾਰ ਹੋ ਗਿਆ ਜੀ ਮਿੱਠਾ ਸਾਹਿਬ। ਕਹਿ ਜਾ ਪਾ ਤੂੰ ਰਹਿ ਦੇ ਮੈਂ ਰਾਤੀ ਟਿੱਕੀਆਂ ਦੇਖੀ ਤੋਂ ਲਾਦੇ ਹੁਕਮ ਰਾਤੇ ਬੇਬਾ ਟਿੱਕੀਆਂ ਹੁਣ ਆਉਣ ਤੇ ਢੜੀਆਂ ਆ ਦੀ ਕਿਸਮ ਮਿੱਠੇ ਤੈਨੂੰ ਟਿੱਕੀਆਂ 'ਚ ਨਵਾਦਾ ਯਾਰ, ਤੂੰ ਆਰਡਰ ਲਾ, ਮੇਰਾ ਵੀਰ ਭਰਾ ਹੈ। ਉਹ ਅੰਦਰ ਚਾਚੇ ਮੁੰਡੇ ਉਹਦੇ ਕਿੱਥੇ ਤੁਸੀਂ ਫੈਸਲ ਉੱਠਿਆ ਮੈਂ ਕੋਸ਼ਿਸ਼ ਭਾਜੀ ਹੁਣ ਕੀ ਕਹਿਣਾ ਤੂੰ ਯਾਰ? ਉਸਤਾਦ ਜੀ ਉਹਨੂੰ ਮਗਜ਼, ਉਹ ਮੌਲਵੀ ਨੂੰ ਕਹਿ ਕੇ ਮਗਜ਼ ਮੰਗਵਾ ਦਿਓ ਉਹਨੂੰ ਖਵਾ ਨਹੀਂ ਨਹੀਂ ਤੁਸੀਂ ਇੱਥੇ ਬੈਠੋ ਜੀ। ਮੇਰੀ ਦੁੱਧ ਪਿਆਈ ਹੋਈ ਉੱਧਰ। ਦੱਸ ਨਾ ਹੁਣ। ਮੈਂ ਮੈਨੂੰ ਘਰ ਕਾਲ ਕਰ ਦਿੰਦਾ ਮੇਰੀ ਪੁੱਛ ਹੀ ਲੈਂਦੇ। 4-5 ਬੰਦੇ ਆਉਂਦੇ ਆ ਸੈਟਿੰਗ ਕਰ ਉਹ ਯਾਰ ਜਾ ਬਸ ਉਹਨੂੰ ਰੋਕ ਨਾ। ਉਹ ਨਹੀਂ ਰੁਕਣਾ ਨਹੀਂ ਭਾਈ ਨੂੰ ਥੀਏਟਰ ਦਾ ਬੰਦਾ ਉਹ ਨਹੀਂ ਰੁਕਦਾ। ਉਹ ਨਹੀਂ ਮਿੱਠੇ, ਮੈਂ ਤੇ ਤੇਰੇ ਹੱਕ 'ਚ, ਮੇਰਾ ਵੀਰ ਹੈ, ਤੂੰ ਭਰਾ ਹੈ ਯਾਰ। ਉਸਤਾਦ ਜੀ ਚਲੋ ਐਂਡ ਹੁਣ ਚਾਹ ਕੇਕ ਰਸ ਵਗੈਰਾ ਮੰਗਾ ਦੇ, ਚਲੋ ਹਲਕਾ ਫੁਲਕਾ ਉਹਦਾ ਟੱਕ। ਉਸਤਾਦ ਜੀ, ਚਲੋ ਆਹ ਗੱਲ ਬੰਦੀ ਨਾ ਦੇਖ। ਹਾਂ ਆ ਵੱਡੀ ਹੈ ਉਸਤਾਦ ਜੀ ਚਲੋ ਯਾਰ ਚਾਹ, ਇਹ ਸਿਰਫ ਹਲੇ ਇਹ ਮੰਗਣੀ ਜਿੰਨੀ ਗੱਲ ਉਹ ਡਾਇਰੈਕਟ ਵਿਆਹ ਤੱਕ ਪਹੁੰਚੇ। ਚਲੋ ਜਿੱਥੇ ਉਸਤਾਦ ਜੀ ਚਾਹ ਕੇਕ ਰਸ ਦੇਣ, ਉਸਤਾਦ ਜੀ ਉੱਥੇ ਕਿਲੋ ਇੱਕ ਸ਼ਹਿਦ ਦੇ ਦਿਓ, ਨਾਲ ਚਾਰ ਦੇ ਦਿਓ, ਉਹ ਪੁੱਤਰ ਰਾਜੀ ਹੋ ਜਾਏਗਾ। ਪੁੱਤਰ ਨਹੀਂ ਨਹੀਂ ਮੈਨੂੰ ਵਾਟੀ ਬੜਾ ਮੈਂ ਨਹੀਂ ਦੇਣਾ। ਕਿਉਂ ਤੁਹਾਨੂੰ ਵੱਟ ਕਾਤੋਂ? ਉਹ ਇਹਨਾਂ ਦੇ ਮਹੱਲੇ ਦੇ ਬੱਚੇ ਉਹਨਾਂ ਮੇਰੇ ਹਾਰ ਤੋੜ ਲਏ ਸਾਰੇ ਉਹਨਾਂ ਨੇ। ਅੰਦਰ ਯਾਰ ਤੂੰ ਲੈ ਗੱਡੀ ਨਾਲੋਂ ਫੁੱਲ ਤੋੜ ਲੈ। ਮੈਂ ਗੱਡੀ ਮੇਰੀ ਬਾਹਰ ਖੜੀ, ਮੈਂ ਆਇਆ, ਮੈਨੂੰ ਐਂ ਲਾੜੇ ਵਾਲੀ ਲੱਗ ਨਹੀਂ ਸੀ। ਮੈਂ ਇਹਨੂੰ ਕਾਹਤੋਂ ਚਾਹ ਬਿਸਕੁਟ ਦੇਣਾ? ਆ ਤੁਸੀਂ ਬੜਾ ਕਿਤੇ ਡਾਲਰ ਵਾਲਾ ਪਾਇਆ ਸਾਦਾ ਹੀ ਮਾਲਾ ਪਾਈ ਹੋਈ ਗੁੱਪੋ ਵਾਲੀ ਆ ਗਿਆ ਨਾ ਮੰਨ ਗਿਆ। ਜਿਹੜੀ ਕਿਤੇ ਮਹਿਮਾਨ ਖਸੂਸੀ ਨੂੰ ਪਵਾਈ ਦੀ ਆ ਫਿੱਕੇ ਜੇ ਨੂੰ। ਬਸ ਕਰ ਦੇ। ਉਸਤਾਦ ਜੀ ਜਾਣਦੇ ਕਰੋ ਹਾਂ ਨਾ ਗੱਲਾਂ ਨਾ ਕਰਿਆ ਕਰੋ, ਚਾਹ ਪੀਓ। ਆ ਲਓ 20 ਰੁਪਏ ਦਾ ਤਰੰਗ ਦਾ ਡੱਬਾ ਲਿਆ ਕੇ 9 ਜਮਾ ਬਣਾ ਕੇ ਆ ਲਿਓ। ਇਹਨਾਂ ਦੇ ਪਿੰਡ ਦਿਖਾਏ ਵਿੱਚ ਹੈਗੀ ਇੱਕ ਹੰਗਾਲੀ ਆਇਆ ਹੋਇਆ। ਓਏ ਯਾਰ ਵਿੱਚ ਚਾਹ ਹੈ ਵਾ। ਹਾਂ ਇਹ ਮੈਂ ਜਿਹੜੇ ਚੰਦ ਵੇਖਣੇ ਕਮੇਟੀ ਨੇ ਹੁਣ ਪੁੱਛੋ ਚਾਹ ਹੈ ਵਿੱਚ ਦੇਖ ਕੇ ਦੱਸਣ ਇਹਦੇ ਇਹ ਪੈਸੇ- ਜਿਹੜੀਆਂ ਤੂੰ ਟਿੱਕੀਆਂ ਖਾਧੀਆਂ ਉਹ ਬੋਲਣ ਦਈਆਂ ਤੇਰੇ ਅੰਦਰ। ਟਿੱਕੀਆਂ ਅੱਛਾ ਆ ਜਿਹੜੀ ਤੇਰੀ ਭੁੱਖ ਮਿਟੀ ਆ, ਉਸ ਤੋਂ ਤੈਨੂੰ ਪਹਿਲਾਂ ਮੈਂ ਇਸੋ ਤੋਂ ਸਭ ਤੋਂ ਪਹਿਲੇ ਤੈਨੂੰ ਖਵਾਉਣਾ ਵਾ ਕਿ ਤੈਨੂੰ ਭੁੱਖ ਲੱਗੇ ਤੂੰ ਬੰਦ ਹੋ ਜਾਣਾ। ਪਰ ਤੂੰ ਰੱਜਿਆ ਵੀ ਭੈੜਾ, ਤੂੰ ਭੁੱਖਾ ਵੀ ਭੈੜਾ। ਟਿੱਕੀਆਂ ਤੋਂ ਪਹਿਲੇ ਮੈਂ ਕੋਮੇ ਸੀਗਾ ਮੇਰਾ ਹੱਥ ਨਹੀਂ ਸੀ ਹੁੰਦਿਆ ਅੱਜ ਨਾ ਤੂੰ ਬੋਲਣ ਡਿਆ ਉਹ ਟਿੱਕੀਆਂ ਦਾ ਕਰਕੇ ਬੋਲਣ ਡਿਆ। ਹਾਂਜੀ। ਉਹ ਖਿੱਚ ਚ ਬੋਲਣ ਡਿਆ ਚਲੋ। ਵੀ ਮੇਰੇ ਤੱਕ ਪਹੁੰਚੀਆਂ ਨਹੀਂ। ਪੁੱਤਰ ਰਾਜੀ ਕਰ ਲਓ, ਆਪਣੀਆਂ ਸ਼ਰਟਾਂ ਦੇ ਦਿਓ ਜਿਹੜੀਆਂ ਲਿਆਂਦੀ। ਉਹ ਰਹਿਣ ਦੇ ਸ਼ਰਟਾਂ ਪਾਈਆਂ ਹੋਈਆਂ ਦੇਖੀਆਂ ਵਾ ਉਹ ਸ਼ਰਟਾਂ ਦੇ ਦਿਓ, ਚਲੋ ਉਹ ਚਾਰ ਪੈਂਟਾਂ ਦੇ ਸ਼ਰਟਾਂ ਦਾ ਦਿਓ। ਰਿਸ਼ਤਾ ਦੇਣਾ ਸਾਨੂੰ ਨਹੀਂ ਬਾਰੇ ਪਈ ਰਹਿਣ ਦੇ ਸ਼ਰਟਾਂ ਵੀ ਉਹ ਦੇਣੀਆਂ ਜਿਹੜੀਆਂ ਫੁੱਲ ਪੁਰਾਣੀਆਂ ਵਾ ਵੀ ਕਿਤੇ 1000 ਟੀਡਾਂ ਚ ਪਾ ਲਈਆਂ ਵਾ। ਚਲੋ ਨਵੀਂ ਸ਼ਰਟ ਦੇ ਦਿਓ ਉਸਤਾਦ ਜੀ, ਪੁੱਤਰ ਰਾਜੀ ਕਰ ਲਓ ਆਪਣੇ। ਯਾਰ ਭਾਈ ਫੈਸਲ ਤੂੰ ਕੀ ਚਾਹੁੰਦਾ ਵਾ? ਭਾਜੀ ਕਿਉਂ? ਉਹਨਾਂ ਨੇ ਨਵੀਂ ਸ਼ਰਟ ਦਿੱਤੀ ਸੀ। ਹਾਂ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਲਾਈਆਂ ਸੀ ਉਹਦੇ ਚੋਂ ਜਿਹੜੀਆਂ ਲਾਉਂਦੇ ਨੇ ਉਹਦੇ ਚ ਹਾਂਜੀ। ਉਹ ਸਾਰੀਆਂ ਪੁਰਾਣੀਆਂ ਸੀ। ਮੈਂ ਇਹਨਾਂ ਟਿੱਕੀ ਦਾ ਟੋਟਾ ਮੰਗਿਆ, ਜਿਗਰ ਦਾ ਟੋਟਾ ਮੰਗਿਆ ਕਰਾ ਦਿਓ ਰਹਿਣ ਦਿਓ। ਚਲੋ ਯਾਰ ਸਾਨੂੰ ਵੀ ਮਿੱਠੇ ਜੀ ਤੇ ਤੇਰੀ ਫੇਵਰ 'ਚ ਬੋਲ ਇਹ ਨਹੀਂ ਤੁਸੀਂ ਰਹੇ ਮੇਰੇ ਫੇਵਰ ਚ ਨਾ ਬੋਲੋ, ਮੇਰਾ ਜੀ ਘਟਣ ਡਿਆ ਰਹਿਣ ਦਿਓ। ਸੈਲਫੀਆਂ ਸਾਡੇ ਨਾਲ Wind up ਕਰ ਰਹੇ ਆ ਯਾਰ। ਵੀਡੀਓ ਸਾਡੇ ਨਾਲ ਟਿੱਕੀਆਂ ਇੱਧਰ ਉਹ ਯਾਰ ਵਾਈਂਡ ਅਪ ਕਰ ਰਿਹਾ ਯਾਰ। ਸਾਹਿਬ ਕਿੱਥੇ ਚਲ ਗਿਆ ਯਾਰ? ਆਹੋ ਸਾਨੂੰ ਮਿੱਠਾ ਭਾਈ ਤੁਹਾਡਾ ਬਹੁਤ ਮਜ਼ਾ ਆਇਆ, ਤੁਸੀਂ ਉਹ ਜੋ ਕੀਤਾ ਟਿੱਕੀਆਂ ਇੱਧਰ ਵਾਈਂਡ ਅਪ ਕਰ ਰਹੇ ਕਰੋ ਮਾਈਂਡ ਅਪ ਆ। ਇਹ ਵੀਡੀਓ ਅਸੀਂ ਬਣਾਈ, ਉਹਦੀ ਭੈਣ ਦੀ ਵੀਡੀਓ ਵੀ ਬਣਾਈ ਹੈ। ਉਹ ਵੀਡੀਓ ਵੀ ਤੁਸੀਂ ਵੇਖ ਲਓ ਜਿਹੜੇ ਟਿੱਕੀਆਂ ਦੇ ਗਏ ਨੇ। ਲਵ ਯੂ ਭਾਜੀ, ਰਾਸ਼ਦ ਭਾਜੀ ਔਰ ਸਾਰੇ ਹੀ। ਮੈਂ ਸਿਰਫ ਇੰਨਾ ਕਹਾਂਗਾ ਕਿ ਯਾਰ ਮੈਨੂੰ ਥੋੜੀ ਕੋਈ ਨਹੀਂ ਕਿ ਮੇਰੀਆਂ ਫੈਮਲੀਆਂ, ਮੇਰਾ ਘਰ, ਮੇਰੀਆਂ ਮਾਵਾਂ, ਮੇਰੇ ਭਰਾ, ਮੇਰੇ ਵੀਰ ਬੇਤਾਸ਼ਾ ਲੋਕ ਐਸਾ ਮੈਂ ਅਮੀਰ ਆਦਮੀ ਹਾਂ, ਛੱਡ ਦਿਓ ਬਸ। ਯਾਰ ਤੁਸੀਂ ਫੁੱਲ ਫਿੱਕੀਆਂ ਅੱਛਾ ਟਿੱਕੀਆਂ ਐਂਡ ਕਰ ਰਿਹਾ, ਮੈਂ ਐਂਡ ਕਰ ਰਿਹਾ ਤੁਸੀਂ ਫੁੱਲ ਫਿੱਕੀਆਂ ਟਿੱਕੀਆਂ ਦੇ ਜੋ ਤਾਰੀਫ ਹੀ ਹੋਣੀ ਹੈ, ਪਤਾ ਨਾ ਕੋਈ ਰਾਹ ਨਹੀਂ ਬੰਦ ਐਂਡ ਕਰ ਰਿਹਾ ਸੀ ਮੈਂ ਮਿੱਠੇ। ਵਾਈਂਡ ਅਪ ਕਾਰਡ ਚੈੱਕ ਕਰੋ। ਅੱਛਾ ਉਹਦਾ ਦਿਲ ਵੀ ਐਂਡ ਹੋਇਆ। ਟਿੱਕੀ ਵਰਗਾ ਤਾਂ ਦਿਲ ਤੇ ਸਹੀ ਬਣਾ। ਉਹਨੂੰ ਹੈ ਦਿਲ ਕਿੱਦਾਂ ਟੁੱਟ ਗਿਆ? ਨੋਨੇ ਰੁਪਏ ਯਾਰੋ ਕਾ ਆਲੂ ਵਾਲੇ ਟਿੱਕੀਆਂ ਲਿਆ ਅਸੀਂ ਉਹੀ ਖਾਈਏ ਨਾਲ ਉਹ ਰਾਤਾ ਪਤਲਾ ਲੈ ਕੇ ਜਿਹੜਾ ਗਰਾਰੇ ਵੀ ਕਰ ਲਈਦੇ ਆ। ਅੱਛਾ ਹੁਣ ਵਾਈਂਡ ਅਪ ਕਰ ਲਵਾਂ। ਕਰੋ ਮੈਂ ਕਰ ਕੀਤਾ ਹੀ ਲਓ ਜੀ ਓਕੇ ਜੀ, ਨਾਲ ਦੇ ਯਾਰ ਲਵ ਯੂ ਭਾਜੀ। अस्सलाम वालेकुम नादरीन, की हाल चाल? ਚਾਰ ਟਿੱਕੀਆਂ ਦੇ ਗਏ ਨੇ। ਸਾਡੇ ਭਾਈ ਰਾਸ਼ਦ ਅਲੀ ਸਾਹਿਬ ਸਾਨੂੰ ਮਿਲਣ ਆਏ ਨੇ ਔਰ ਬੜਾ ਅੱਛਾ ਲੱਗਿਆ ਟਿੱਕੀਆਂ ਲੈ ਕੇ ਆਏ। ਲੰਗਰਬਾਜ਼ੀ। ਅਸੀਂ ਵੀਡੀਓ ਕਦ ਬਣਾ ਰਹੇ ਕਿਉਂਕਿ ਲੰਗਰ ਬੜਾ ਅੱਛਾ ਹੈ। ਤੁਰਨਾ ਵੀ ਚਾਹੀਦਾ। ਨਹੀਂ ਦੇਣਾ ਤੁਹਾਨੂੰ। ਸਭ ਤੋਂ ਵੱਡੀ ਗੱਲ ਹੈ ਕਿ ਗਰਮੀ 'ਚ ਇੰਨੀ ਗਰਮੀ ਪੈਣ ਦੀ ਹੈ ਨਾਜ਼ਰੀਨ, ਤੁਹਾਨੂੰ ਲੱਗ ਨਹੀਂ ਸਕਦਾ। ਤੇ 4:17 ਹੋ ਗਏ ਨੇ ਤੇ ਭਾਈ ਗਰਮੀ 'ਚ ਆਏ ਨੇ। ਔਰ ਵੱਡੀ ਗੱਲ ਹੈ ਕਿ ਯਾਰ ਠੰਡੀ ਪਰਾਠੋ ਚਾਹੇ ਅੱਲਾ ਦਾ ਇਹਨੂੰ ਅਜਰ ਦੇਵੇ ਯਾਰ, ਬੜਾ ਹੌਸਲੇ ਦੀ ਗੱਲ ਹੈ। ਹੌਸਲੇ ਦੀ ਗੱਲ ਉਹ ਦੇਖੋ ਕਿ ਯਾਰ ਕਿੰਨਾ ਬਰਫ਼ ਲਾ ਕੇ ਤੁਹਾਡੇ ਤੇ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ? ਪਹਿਲੀ ਦਫਾ ਸਾਨੂੰ ਮਿਲ ਰਹੇ ਹੋ। मतलब मिल के ना बहुत अच्छा लगा हुआ है।
ਨਹੀਂ ਸਾਰੀਆਂ ਗੱਲਾਂ ਛੱਡੋ, ਤੁਸੀਂ ਨਾ ਤਾਦਾਦ ਦੱਸ ਦਿਓ ਟਿੱਕੀਆਂ ਕਿੰਨੀਆਂ ਇਹਦਾ ਵੇਸ ਲੜ ਪਈਏ। ਹਾਂ ਸੋਦਾ ਜੀ ਹਦਾਇਤ ਵਾਲੀਆਂ ਪੱਕੀਆਂ ਕਿਉਂ ਇਹ ਹਦਾਇਤ ਵਾਲੀਆਂ ਪੱਕੀਆਂ ਨਾਲ ਇਹਨਾਂ ਨੂੰ ਬਚਣਾ ਵਾਸਤੇ ਲਾ ਦਈਏ ਨਹੀਂ ਇਹਦੇ ਨਾਲ ਚਟਨੀ ਵੀ ਹਦਾਇਤ ਵਾਲੀ ਹਾਂ 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 ਹੈ, ਇਹਨੂੰ ਖਾ ਵੀ ਹਦਾਇਤ ਯਾਫਤਾ ਬੰਦਾ ਵਾ। ਇਹ ਵੀ ਇਹਨਾਂ ਦੀ ਨਹੀਂ ਹੈ। ਨਹੀਂ ਉਹ ਸਾਨੂੰ ਦੇਖਦੇ ਉਹਨੇ ਆਪ ਹੀ ਖਾਧੀਆਂ ਉਸਤਾਦ ਨਾਸਤੇ ਕੀ ਇੰਨਾ ਛੋਟਾ ਪਿਓ ਤਾਂ ਹੁਣੀ ਜਦੋਂ ਹੁਣ ਆਊਗੇ ਨਾ ਇਨਸ਼ਾਅੱਲਾ ਤਾਲਾ ਦੁਬਾਰਾ ਭੇਜਾਂਗੇ ਉਹਨਾਂ ਹਫਤੇ ਕਿਉਂਕਿ ਫਰੈਸ਼ ਹੀ ਚੰਗੀ ਲੱਗਦੀ ਇਹਦੇ ਹੈ। ਵਿੱਚ ਤੁਸੀਂ ਉਹਨਾਂ ਵਾਸਤੇ ਕਹਿ ਰਹੇ ਸੀ ਕਿ ਉਹਨਾਂ ਉਹਨਾਂ ਵਾਸਤੇ ਹਫਤੇ ਮੈਂ ਨਾ ਬਰਤਨ ਭੇਜਿਆ ਵਾ, ਤੁਸੀਂ ਦਿਖਾ ਦਿਓ ਚਲਾ ਜਾ ਦਿਖਾਓ ਜਿਹੜੀ ਕੋਈ ਉਹਨਾਂ ਤੇ ਕਰਕਰੀ ਹੈ ਇਹ ਕਿਹਨਾਂ ਵਾਸਤੇ ਆ ਇਸ ਕਾਲ ਨਾਲ ਵੈਸੇ ਮੇਰੀ ਬੇਗਮ ਅੱਗੇ ਕਹਿਣ ਕੋਈ ਥੋੜੇ ਬਰਤਨ ਹੋ ਜਾਂਦੇ ਨਾ ਇੱਕ ਪਲੇਟ, ਅੱਛਾ ਚਮਚ, ਇੱਕ ਸੀਜ਼ਰ ਅਤੇ ਇੱਕ ਫੋਰਕ ਵਾਹ 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 ਉਹਨਾਂ ਤੇ ਸਪੈਸ਼ਲ ਆ ਕਿ ਜਦੋਂ ਉਹਨਾਂ ਨੂੰ ਖਾਣਾ ਦੋ ਤੁਸੀਂ ਅੱਛਾ ਤੁਸੀਂ ਕੋਸ਼ਿਸ਼ ਕਰੋ ਇਹਦੇ ਵਿੱਚ ਭਾਜੀ ਭੱਲੇ ਨਾਲ ਕੇਲੇ ਦੇ ਪੱਤੇ ਦਿਖਾਉਂਦੇ ਇਦਾਂ ਦੇ ਭਾਂਡੇ ਦੇ ਭੱਲੇ ਨਾਲ ਤੇ ਧੀਆਂ ਜਾਣੀਆਂ ਨਾ ਰੁਕਸ ਵੀ ਲਿਖਾਉਂਦੀਆਂ ਹੁੰਦੀਆਂ ਸੀ ਆਓ ਯਾਰ ਬਾਬੂ ਦਾ ਤੇਰੇ ਘਰ ਜਾਓ। ਗੋਲਡਨ ਅੱਜ ਪਿੱਤਲ ਗੋਲਡਨ ਪਿੱਤਲ ਇਹ ਆਪ ਬਣਾਈ ਤੁਸੀਂ? ਇਹ ਫਿਰ ਮੈਂ ਮੰਗਵਾਈ ਹੈ ਇਹਦੇ ਚੋਂ ਤਾਂ ਇਹ ਚੈਨਲ ਤੋਂ ਮੰਗਵਾਈ ਹੈ ਹਾਂਜੀ ਤੇ ਇਹ ਚ ਬੈਸਟਮ ਚ ਕਾਫੀ ਦਾ ਦੋਨਾਂ ਚ ਅੱਛਾ ਅੱਛਾ ਇੱਕ ਕੈਚਅਪ ਇੱਕ ਚਾਲੂ ਕਰ ਦਿੱਤੀ ਇਹ ਤਾਜੀ ਨਹੀਂ ਹੈ ਇਸ ਤਾਜੀ ਦੇ ਸਮਾਨ ਤਾਂ ਦਾ ਰਾਤ ਦੇ 26 ਨੂੰ ਆਣਗੇ ਫਿਰ ਚੁੱਕ ਲੈਣਗੇ ਨਹੀਂ ਇਹ ਫਰੀਦਰ ਚ ਮੈਂ ਉਹਨਾਂ ਦਾ ਜਿਹੜੇ ਪਾਏ ਤੁਸੀਂ ਕਿਹਾ ਤਾਂ ਪਾਏ ਔਰ ਇਹ ਦੋਨੋਂ ਚੀਜ਼ਾਂ ਮੈਂ ਭਾਜੀ ਰੱਖ ਦਿੰਦੀਆਂ ਤੂੰ ਇਹਦਾ ਨਾ ਹੀ ਟੋਲਰੈਂਸ ਰੱਖਿਆ ਵਾ ਲੈ ਤੇ ਤੂੰ ਇਹੀ ਤਿੰਨ ਤੇ ਕੀਤੀ ਆ ਕਾਸ਼ਿਕ ਭਾਈ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਦੁਆਵਾਂ 'ਚ ਯਾਦ ਰੱਖਣਾ ਬੜੀ ਹੀ ਜ਼ਿਆਦਾ, ਯਾਨੀ ਕਿ ਨਾ ਬੇਟਾ ਸਾਹਿਬ ਗੁੱਡ ਲੱਕ ਵਾਲੀ ਗੱਲ ਹੈਗੀ ਹੈ ਕਿ ਲੋਕ ਮੁਹੱਬਤ ਕਰਦੇ ਨੇ, ਗਰਮੀ 'ਚ ਆਏ ਨੇ ਹਾਂ ਤੇ ਉਹ ਉਸਤਾਦ ਜੀ ਵੀ ਗਿਫਟ ਲੈ ਕੇ ਆਏ ਨੇ। ਔਰ ਦੇਖੋ ਜਦੋਂ ਘਰੋਂ ਤੁਰੇ ਆ ਦੂਧੀਆ ਰੰਗ ਸੀ ਵਾਕਈ ਮੈਂ ਜਿੱਦਾਂ ਸਟਾਰਟਿੰਗ ਦੀ ਗੱਲ ਕੀਤੀ ਸੀ, ਇਹਨਾਂ ਦਾ ਕਨਸੈਪਟ ਹੀ ਇੱਕ ਵੱਖਰਾ ਆ, ਵਾਕਈ ਵੱਖਰਾ ਕਨਸੈਪਟ ਆ ਤੇ ਗੱਲਾਂ ਬੜੀਆਂ ਇੰਟਰਸਟਿੰਗ ਤੇ ਨਾਰਮਲ ਜਿਹੀਆਂ ਗੱਲਾਂ ਕਰਦੇ ਨੇ ਹਨਾ ਸ਼ੋਅ ਦੇ ਵਿੱਚ। ਜਿਵੇਂ ਕੋਈ ਮਿਲਣ ਆਇਆ ਉਹਨਾਂ ਵਾਸਤੇ ਕੋਈ ਤੋਹਫਾ ਲੈ ਕੇ ਆਉਂਦਾ ਆ, ਕੋਈ ਖਾਣ ਪੀਣ ਦਾ ਫੂਡ ਲੈ ਕੇ ਆਉਂਦਾ, ਉਹਦੀ ਗੱਲਬਾਤ ਕਰਦੇ ਆ, ਆਪਸ 'ਚ ਹਾਸੇ ਮਖੌਲ ਦੀ, ਲੜਾਈ ਦੀ, ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ। ਇਹਦੇ 'ਚ ਕੋਈ ਵੱਡੀ ਗੱਲ ਨਹੀਂ ਕਰਦੇ, ਜਿੱਦਾਂ ਕੋਈ ਨਾ ਵੱਖਰੀ ਗੱਲ ਨਹੀਂ। ਅਲੱਗ ਜਿਹਾ ਨਹੀਂ ਸੋ ਮਤਲਬ ਬਹੁਤ ਨੈਚੁਰਲ ਜਿਹਾ ਸ਼ੋਅ ਆਪਣਾ ਕਰਦੇ ਨੇ ਤੇ ਵੇਖਣ ਨੂੰ ਤੇ ਸੁਣਨ ਨੂੰ ਵਧੀਆ ਲੱਗਦਾ। ਤੇ ਇਹਨਾਂ ਨੇ ਇੱਕ ਵੀਡੀਓ ਕ੍ਰੀਏਟ ਆਪਣੇ ਫੈਨ ਲਈ ਕੀਤੀ ਹੈ, ਜਿਹੜਾ ਕਿ ਉਹਨਾਂ ਵਾਸਤੇ ਬੜੀ ਦੂਰੋਂ ਇੰਨੀ ਗਰਮੀ 'ਚ ਟਿੱਕੀਆਂ ਲੈ ਕੇ ਆਏ ਨੇ, ਤੇ ਨਾਲ ਪਲੇਟ ਵੀ ਏਦਾਂ ਕਰਕੇ ਦਿਲ ਬਣਾ ਰਹੇ ਪਿੱਤਲ ਸੀ ਦੀ। ਐਂ ਕਰਕੇ ਤਾਂਬੇ ਪਿੱਤਲ ਦੀ ਪਤਾ ਨਹੀਂ ਪਲੇਟ ਲੈ ਕੇ ਆਏ ਨੇ। ਮਤਲਬ ਇੱਕ ਆਪਣੇ ਫੈਨ ਵਾਸਤੇ ਪੂਰੀ ਵੀਡੀਓ ਕ੍ਰੀਏਟ ਕੀਤੀ ਉਹਨਾਂ ਨੇ। ਤੇ ਇੱਥੋਂ ਪਤਾ ਲੱਗਦਾ ਹੈ ਕਿ ਲੋਕੀ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਨੇ, ਕਿੰਨੀ ਰਿਸਪੈਕਟ ਕਰਦੇ ਨੇ। ਸੋ ਬਾਕੀ ਤੁਸੀਂ ਕਮੈਂਟ 'ਚ ਦੱਸਿਓ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ ਆ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਦੀਆਂ ਹੋਰ ਵੀਡੀਓ ਲੈ ਕੇ ਆਈਏ, ਜਿਹੜੀ ਤੁਹਾਨੂੰ ਵੀਡੀਓ ਪਸੰਦ ਲੱਗਦੀ ਆ ਸਜਾਦ ਜਾਨੀ ਬਾਈ ਦੀ, ਉਹਦਾ ਲਿੰਕ ਜਾਂ ਵੀਡੀਓ ਦਾ ਨਾਮ ਸਾਨੂੰ ਮੈਂਸ਼ਨ ਕਰਿਆ ਕਰੋ ਕਮੈਂਟਾਂ 'ਚ, ਅਸੀਂ ਲੈ ਕੇ ਜ਼ਰੂਰ ਆਵਾਂਗੇ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।